ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज माहा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਤੇ ਆਪਣੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 19 ਅਕਤੂਬਰ 2020 5 ਕੱਤਕ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵੀਕਐਂਡ ਤੋਂ ਵਾਪਸ ਆਏ ਹਾਂ ਔਰ ਮੰਡੇ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਾਹਿਗੁਰੂ ਕੀ ਅਰਦਾਸ ਹੈ ਕਿ ਤੁਸੀਂ ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਪਹਿਲੇ ਅਹਿਮ ਦੇ ਇਸ਼ੂ ਦੇ ਵਿੱਚ ਤਾਂ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਚੀਨ ਨੇ ਭਾਰਤੀ ਬਾਰਡਰ ਦੇ ਕੋਲ ਮਿਜ਼ਾਈਲਾਂ ਤੇ ਰਾਕਟਾਂ ਨਾਲ ਫੌਜੀ ਮਸ਼ਕਾਂ ਕੀਤੀਆਂ ਔਰ 90% ਜਿਹੜੇ ਨਵੇਂ ਹਥਿਆਰ ਅਤੇ ਰਾਕਟ ਲਾਂਚ ਵਰਤੇ ਗਏ ਜਿਸ ਨਾਲ ਲਦਾਖ ਦੀਆਂ ਜਿਹੜੀਆਂ ਪਹਾੜੀਆਂ ਨੇ ਉਹ ਕੰਬ ਉੱਠੀਆਂ ਔਰ ਇੱਕ ਪਾਸੇ ਲਦਾਖ ਵਿਚਲੇ ਜਿਹੜੇ ਡੈਡ ਲੋਕ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਅਤੇ ਦੂਸਰੇ ਪਾਸੇ ਚੀਨ ਵੱਲੋਂ ਕੀਤੀਆਂ ਗਈਆਂ ਇਹ ਫੌਜੀ ਮਸ਼ਕਾਂ ਭਾਰਤ ਨੂੰ ਸਿੱਧਾ ਜਿਹੜਾ ਉਹ ਕੀਤਾ ਗਿਆ ਇੱਕ ਚੈਲੰਜ ਹੈ। ਸੋ ਦੂਸਰੇ ਪਾਸੇ ਭਾਰਤ ਨੇ ਮਾਲ ਬਾਹਰ ਦੇ ਨੇੜੇ ਹੋਣ ਵਾਲੀਆਂ ਜਿਹੜੀ ਸਮੁੰਦਰੀ ਮਸ਼ਕਾਂ ਵਿੱਚ ਅਮਰੀਕਾ ਤੇ ਜਾਪਾਨ ਦੇ ਨਾਲ ਨਾਲ ਆਸਟ੍ਰੇਲੀਆ ਨੂੰ ਵੀ ਸ਼ਾਮਲ ਹੋਣ ਦਾ ਜਿਹੜਾ ਉਹ ਸੱਦਾ ਦਿੱਤਾ ਹੈ ਔਰ ਚੀਨ ਲਈ ਇਹ ਭਾਰਤ ਵੱਲੋਂ ਸਿੱਧੀ ਭੜਕਾਹਟ ਵਾਲੀ ਜਿਹੜੀ ਕਾਰਵਾਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਬਹੁਤ ਵਾਰ ਸਾਡੇ ਕੁਝ ਵੀਰਾਂ ਵੱਲੋਂ ਕਿਹਾ ਜਾਂਦਾ ਹੈ ਵੀ ਅਸੀਂ ਚਾਈਨਾ ਓਬਸੈਸਡ ਹੈ ਜਾਂ ਪਾਕਿਸਤਾਨ ਓਬਸੈਸਡ ਹੈ। ਗੱਲ ਇਹ ਨਹੀਂ ਹੈ। ਇਹ ਠੀਕ ਹੈ ਕਿ ਬਹੁਤ ਸਾਰਿਆਂ ਦੇ ਲਈ ਡੇ ਟੂ ਡੇ ਕੀ ਚੱਲ ਰਿਹਾ ਹੈ ਔਰ ਬਹੁਤਿਆਂ ਲਈ ਤਾਂ ਰੋਟੀ ਕੱਪੜਾ ਮਕਾਨ ਜਾਂ ਆਪਣੇ ਰਹਿਣ ਸਹਿਣ ਤੱਕ ਹੀ ਉਹਨਾਂ ਦੀ ਸੋਚ ਮਹਿਦੂਦ ਹੁੰਦੀ ਹੈ। ਕੋਈ ਉਸ ਤੋਂ ਨਿਕਲੇਗਾ ਤੇ ਆਪਣੇ ਆਲੇ ਦੁਆਲੇ ਦੇ ਨਾਲ ਦੇਖੇਗਾ ਕਿ ਉਹਦੇ ਇੰਟਰਸਟ ਕੀ ਨੇ। ਜਿਵੇਂ ਮੰਦੇ ਭਾਗਾਂ ਨੂੰ ਪਾਕਿਸਤਾਨ ਦੇ ਵਿੱਚ ਆਲਮੋਸਟ ਸਾਰੀਆਂ ਹੀ ਸਿਆਸੀ ਪਾਰਟੀਆਂ ਬੜੀ ਛੋਟੀ ਜਿਹੀ ਗੇਮ ਦੇ ਵਿੱਚ ਫਸੀਆਂ ਹੋਈਆਂ ਇੱਕ ਦੂਜੇ ਨੂੰ ਠਿੱਬੀ ਲਾਉਣ ਦੇ ਉੱਤੇ ਨੇ ਔਰ ਉਸ ਸਾਰੇ ਦੀ ਲਪੇਟ ਦੇ ਵਿੱਚ ਈਵਨ ਫੌਜ ਜਾਂ ਉਹਨਾਂ ਇੰਸਟੀਟਿਊਸ਼ਨਸ ਨੂੰ ਵੀ ਜਿਹੜੀਆਂ ਪਾਕਿਸਤਾਨ ਦੀ ਹਿਫਾਜ਼ਤ ਦੇ ਲਈ ਸੈਂਟਰਲ ਨੇ ਇਹ ਆਪਣੀ ਜਿਹੜੀ ਪੈਟੀ ਪੋਲਿਟਿਕਸ ਹੈ ਉਹਦੇ 'ਚ ਉਸ ਇੰਸਟੀਟਿਊਸ਼ਨ ਨੂੰ ਵੀ ਚੈਲੰਜ ਕਰਨ ਦੀ ਲਾਈਨ ਹੈ। ਪਰ ਜਿਵੇਂ ਸਾਡੀ ਇਹ ਹੈ ਲਾਈਨ ਕਿ ਅਸੀਂ ਅੰਦਰੂਨੀ ਮਾਮਲਿਆਂ ਦੇ ਵਿੱਚ ਖਾਸ ਤੌਰ 'ਤੇ ਪਾਕਿਸਤਾਨ ਦੇ ਹਵਾਲੇ ਨਾਲ ਬਹੁਤ ਘੱਟ ਕੋਈ ਕਾਮੈਂਟ ਕਰਦੇ। ਪਰ ਮੈਂ ਅੱਜ ਬਿਗਨਿੰਗ 'ਚ ਇਸ ਲਈ ਇਹ ਕਹਿ ਰਿਹਾ ਕਿ ਵੀ ਜਦੋਂ ਚਾਰ ਚਫੇਰੇ ਅੱਗ ਲੱਗੀ ਹੋਏ ਤੇ ਫਿਰ ਤੁਹਾਡੇ ਲਈ ਇਹ ਅਹਿਮ ਹੋਣਾ ਚਾਹੀਦਾ ਹੈ ਕਿ ਵੀ ਅੱਗ ਤੁਹਾਡੀਆਂ ਬਰੂਹਾਂ ਤੱਕ ਨਾ ਪਹੁੰਚੇ। ਤੁਸੀਂ ਆਪਣੇ ਆਪ ਨੂੰ, ਆਪਣੇ ਮੁਲਕ ਨੂੰ, ਆਪਣੇ ਲੋਕਾਂ ਨੂੰ ਕਿਵੇਂ ਮਹਿਫੂਜ਼ ਕਰਨਾ ਔਰ ਇਹ ਖੁਸ਼ਕਿਸਮਤੀ ਹੈ ਪਾਕਿਸਤਾਨ ਦੀ ਕਿ ਕੋਵਿਡ-19 ਨੇ ਜਿੱਥੇ ਵੱਡੇ ਜਿਹੜੇ ਤਾਕਤਵਰ ਲੋਕ ਨੇ ਨੇਸ਼ਨ ਨੇ ਉਹਨਾਂ ਨੂੰ ਮੂੰਹ ਮੂੰਹ ਸੁੱਟਿਆ ਹੈ। ਅਮਰੀਕਾ ਦਾ ਕੀ ਹਾਲ ਹੈ, ਰੀਸਪਰੈਡ ਹੋ ਰਿਹਾ ਹੈ। ਭਾਰਤ ਝੂਠ ਬੋਲਣ ਨੂੰ ਜਿੰਨਾ ਮਰਜ਼ੀ ਵੱਡਾ ਝੂਠ ਬੋਲਣ ਪਰ 1/4 ਇਕਨੋਮੀ ਉਹਨਾਂ ਦੀ ਵਾਈਪ ਆਊਟ ਹੋਈ ਹੈ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਕੇਸ ਆ ਰਹੇ ਨੇ। ਪੰਜਾਬ ਦੇ ਹਵਾਲੇ ਨਾਲ ਮੈਂ ਕਿਸੇ ਨੂੰ ਪੁੱਛਿਆ ਅੰਦਰੂਨੀ ਸਾਧਨ ਨੂੰ ਕਿ ਜੀ ਕਿੰਨੇ ਕੇਸਾਂ ਦਾ, ਕਹਿੰਦਾ ਜੀ ਇਹਨਾਂ ਨੇ
ਟੈਸਟ ਕਰਨੇ ਹੀ ਬੰਦ ਕਰ ਦਿੱਤੇ ਨੇ ਕਿਉਂਕਿ ਇੰਨੀ ਤੇਜ਼ੀ ਦੇ ਨਾਲ ਸਪਰੈਡ ਹੈ। ਸੋ ਇਸ ਸਾਰੇ ਦੇ ਬਾਵਜੂਦ ਪਾਕਿਸਤਾਨ ਜਿਹੜਾ ਹੈ ਉਹ ਇਸ ਸਾਰੇ ਚੋਂ ਸਰਵਾਈਵ ਵੀ ਕੀਤਾ ਹੈ ਔਰ ਉਸ ਦੀ ਤਾਰੀਫ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਲੈ ਕੇ ਦੁਨੀਆ ਦੇ ਮਾਹਿਰਾਂ ਨੇ ਕੀਤੀ। ਪਰ ਹੁਣ ਜਿਸ ਕਿਸਮ ਦੀ ਉੱਥੇ ਸਿਆਸੀ ਖੇਡ ਠਿੱਬੀ ਲਾਉਣ ਵਾਲੀ ਚੱਲੀ ਹੋਈ ਹੈ, ਮੈਨੂੰ ਲੱਗਦਾ ਹੈ ਕਿ ਵੀ ਇਹ ਆਪਣੇ ਨੇਸ਼ਨ ਔਰ ਆਪਣੇ ਲੋਕਾਂ ਦੇ ਇੰਟਰਸਟ ਦੇ ਨਾਲ ਖਿਲਵਾੜ ਕਰ ਰਹੇ ਨੇ। ਔਰ ਅਸੀਂ ਤਾਂ ਇੱਕ ਹਮਦਰਦ ਹੋਣ ਦੇ ਨਾਤੇ, ਦੋਸਤ ਹੋਣ ਦੇ ਨਾਤੇ ਇੱਕ ਮਸ਼ਵਰਾ ਹੀ ਦੇ ਸਕਦੇ ਹਾਂ। ਸ਼ਾਇਦ ਹਰ ਇੱਕ ਦਾ ਆਪਣਾ ਉੱਥੇ ਵੈਸਟਡ ਇੰਟਰਸਟ ਹੈ, ਪਰ ਕੁੱਲ ਮਿਲਾ ਕੇ ਜੋ ਕੁਝ ਉੱਥੇ ਚੱਲ ਰਿਹਾ, ਕਿਉਂਕਿ ਜੇ ਤੁਸੀਂ ਸਾਰੇ ਉਸ ਖਿੱਤੇ ਨੂੰ ਔਰ ਉਹਦੇ ਨਾਲ ਰਿਲੇਟਡ ਡਿਵੈਲਪਮੈਂਟਸ ਨੂੰ, ਅਮਰੀਕਾ ਦਾ ਉੱਥੇ ਕੀ ਐਟ ਸਟੇਕ ਹੈ ਔਰ ਚਾਈਨਾ ਕਿਸ ਤਰੀਕੇ ਦੇ ਨਾਲ ਰਿਸਪੌਂਡ ਕਰ ਰਿਹਾ ਹੈ, ਕਿਵੇਂ ਮਾਲਾਬਾਰ ਐਕਸਰਸਾਈਜ਼ਸ ਨੂੰ ਲੈ ਕੇ ਭਾਰਤ ਜਿਹੜਾ ਪਿਛਲੇ 7 ਸਾਲ ਤੋਂ 2007 ਚ ਉਹਨਾਂ ਨੇ ਇੱਕ ਵਾਰ ਜੁਆਇਨ ਕਰਵਾਇਆ ਸੀ ਆਸਟ੍ਰੇਲੀਆ ਨੂੰ ਔਰ ਚਾਈਨਾ ਨੇ ਸਟਰੋਂਗਲੀ ਰਿਐਕਟ ਕੀਤਾ ਸੀ, ਫਿਰ ਪਿੱਛੇ ਹਟ ਗਏ। ਅਮਰੀਕਾ ਦਾ ਦਬਾਅ ਪਿਛਲੇ 2-3 ਸਾਲ ਤੋਂ ਪਿਆ ਸੀ ਕਿ ਪਰਮਾਨੈਂਟਲੀ ਆਸਟ੍ਰੇਲੀਆ ਨੂੰ ਵੀ ਹਿੱਸਾ ਬਣਾਓ। ਜਾਪਾਨ ਅਮਰੀਕਾ ਤਾਂ ਹੈ ਹੀ ਸੀ, ਲੇਕਿਨ ਭਾਰਤ ਰੈਜ਼ਿਸਟ ਕਰ ਰਿਹਾ ਸੀ ਉਸ ਪ੍ਰੈਸ਼ਰ ਨੂੰ। ਹੁਣ ਅਸੀਂ ਡਿਸਕਸ ਕਰਾਂਗੇ ਕਿ ਵੀ ਕਿਵੇਂ ਜਿਹੜਾ ਹੈ ਉਹ ਉਹਨੂੰ ਆਸਟ੍ਰੇਲੀਆ ਨੂੰ ਜੁਆਇਨ ਕਰਵਾ ਲਿਆ। ਸੋ ਸਿੱਧੀ ਪ੍ਰੋਵੋਕੇਸ਼ਨ ਹੈ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਦੇ ਲਈ ਸਾਰਾ ਜਿੱਥੇ ਉਹ ਸਪੈਸੀਫਿਕ ਰੀਜਨ ਦੀ ਗੱਲ ਕਰਦੇ ਆ, ਅਮਰੀਕਾ ਨੇ ਜਿੰਨਾ ਦਬਾਅ ਭਾਰਤ ਤੇ ਬਣਾਇਆ ਇੰਟੈਲੀਜੈਂਸ ਸ਼ੇਅਰਿੰਗ ਦਾ ਔਰ ਉਸ ਸਾਰੇ ਦੇ ਨਾਲ ਕਿ ਪ੍ਰੈਜ਼ੀਡੈਂਟ ਦੀ ਚੋਣ ਤੋਂ 3 ਨਵੰਬਰ ਨੂੰ ਹੋਣੀ ਹੈ, ਕੁਝ ਦਿਨ ਪਹਿਲਾਂ 2+2 ਦੇ ਡਾਇਲੌਗ ਦੇ ਥੱਲੇ ਅਮਰੀਕਾ ਦੇ ਸੈਕਟਰੀ ਆਫ ਸਟੇਟ, ਸੈਕਟਰੀ ਆਫ ਡਿਫੈਂਸ ਦਿੱਲੀ ਜਾ ਰਹੇ ਨੇ ਕਿਉਂਕਿ ਆਲਰੇਡੀ ਇੰਟੈਲੀਜੈਂਸ ਸ਼ੇਅਰਿੰਗ ਦਾ ਜਿਹੜਾ ਉਹ ਕਾਫੀ ਕੁਝ ਇਹਨਾਂ ਨੇ ਤੈਅ ਕੀਤਾ। ਹੁਣ ਨਵੇਂ ਹਥਿਆਰਾਂ ਦੇ ਸਮਝੌਤੇ ਔਰ ਨਵੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਮੇ ਵੀ ਚੇਂਜ ਆਫ ਗਾਰਡ ਹੋਏ, ਲੇਕਿਨ ਉਸ ਤੋਂ ਪਹਿਲਾਂ ਉਹ ਭਾਰਤ ਨੂੰ ਉਸ ਹੱਦ ਤੱਕ ਪੁਸ਼ ਕਰਕੇ ਅਮਰੀਕਾ ਲੈ ਜਾਣਾ ਚਾਹੁੰਦਾ ਹੈ ਵੀਜ਼ਾ ਵੀ ਚਾਈਨਾ ਕਿ ਵੀ ਉੱਥੋਂ ਉਹ ਵਾਪਸ ਨਾ ਮੁੜ ਸਕੇ। ਹੁਣ ਇਹ ਇੱਕ ਬੜੀ ਸੀਰੀਅਸ ਗੱਲ ਹੈ ਜਿਹਦੇ ਲਈ ਜਿਹੜੇ ਕੋਈ ਵੀ ਦੂਸਰੇ ਦੇਸ਼ ਤਾਂ ਗਵਾਂਢ ਦੇ ਛੋਟੇ ਨੇ, ਉਹਨਾਂ ਨੂੰ ਤਾਂ ਰਾਦਰ ਮੋਰ ਵਰੀਡ ਹੋਣਾ ਚਾਹੀਦਾ ਹੈ ਕਿ ਭਾਈ ਇਹ ਸਾਨਾ ਦਾ ਭੇੜ ਜਿੱਥੇ ਹੋਣਾ ਤੇ ਉਹਨਾਂ ਦੇ ਪੱਲੇ ਕੀ ਰਹਿਣ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਜਿਹੜੀਆਂ ਡਿਵੈਲਪਮੈਂਟਸ ਵਿਦ ਇਨ ਦਾ ਕੰਟਰੀ ਵੀ ਚੱਲ ਰਹੀਆਂ, ਜਿਵੇਂ ਪੰਜਾਬ ਔਰ ਹਰਿਆਣੇ ਦੇ ਵਿੱਚ ਜਿਸ ਪੈਮਾਨੇ ਤੇ ਫਾਰਮਰਸ ਐਜੀਟੇਸ਼ਨ ਹੈ, ਉਹਨੇ ਉਹਨਾਂ ਦੇ ਸਿਸਟਮ ਨੂੰ ਕਿਵੇਂ ਹਿਲਾਇਆ। ਔਰ ਅਸੀਂ ਗੱਲ ਕਰਾਂਗੇ ਕਿ ਵੀ ਈਵਨ ਨਾਰਥ ਈਸਟ ਦੀਆਂ ਸਟੇਟਾਂ ਬਹੁਤ ਵਾਰ ਜਦੋਂ ਦਬਾਅ ਬਣਿਆ ਹੁੰਦਾ ਕਿਸੇ ਦਾ ਔਰ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਵੀ ਇਹ ਤਾਂ ਦੁਸ਼ਮਣ ਤੋਂ ਜਿੱਤ ਸਕਣਾ ਜਿਹੜਾ ਹੈ ਉਹ ਸਾਡੇ ਵੱਸ ਦਾ ਰੋਗ ਨਹੀਂ, ਤੁਸੀਂ ਦੱਬ ਜਾਂਦੇ ਹੋ। ਪਰ ਜਿਉਂ ਹੀ ਤੁਹਾਨੂੰ ਲੱਗਦਾ ਹੈ ਕਿ ਵੀ ਤੁਹਾਡਾ ਦੁਸ਼ਮਣ ਕਿਸੇ ਹੋਰ ਪਾਸੇ ਵੀ ਫਸਿਆ ਹੋਇਆ ਹੈ ਤੇ ਈਡੀ ਗੱਲ ਵੀ ਨਹੀਂ ਹੈ, ਫਿਰ ਤੁਸੀਂ ਸਿਰ ਚੁੱਕਦੇ ਹੋ। ਔਰ ਜਿਵੇਂ ਅਸੀਂ ਦੇਖਿਆ ਵੀ ਵੀਕਐਂਡ ਦੇ ਉੱਤੇ ਇਹ ਖਬਰਾਂ ਕਿ ਕਿਵੇਂ ਅਸਾਮ ਔਰ ਮਿਜ਼ੋਰਮ, ਜਿਨ੍ਹਾਂ ਦੀ ਈਵਨ ਜਿਹੜੀਆਂ ਇਹ ਅਸਾਮ ਮਿਜ਼ੋਰਮ ਜਾਂ ਮਿਜ਼ੋਰਮ ਤ੍ਰਿਪੁਰਾ ਜਾਂ ਅਸਾਮ ਤ੍ਰਿਪੁਰਾ, ਇਹਨਾਂ ਦੀ ਅਜੇ ਤੱਕ ਜ਼ਿਲ੍ਹਿਆਂ ਦੀ ਜਿਹੜੀ ਹੈ ਡਿਸਟ੍ਰਿਕਟਸ ਦੀ ਹੱਦਬੰਦੀ ਵੀ ਪ੍ਰੋਪਰਲੀ ਨਹੀਂ ਹੋਈ ਔਰ ਜਿਵੇਂ ਉੱਥੇ ਟੱਕਰ ਹੋਈ ਔਰ ਉਹਨਾਂ ਦਾ ਸਟਾਫ ਜਿਹੜਾ ਸੀ ਤ੍ਰਿਪੁਰਾ ਵਾਲਿਆਂ ਦਾ, ਉਹਨੇ ਆ ਕੇ ਇਧਰ ਕੋਵਿਡ-19 ਦੇ ਨਾਂ ਥੱਲੇ ਵੀ ਜਿੰਨੇ ਸਾਡੇ ਵੜਨਗੇ ਤੁਹਾਡੇ ਵਾਹਨ ਔਰ ਦੂਸਰੇ ਉਹਨਾਂ ਨੂੰ ਅਸੀਂ ਟੈਸਟ ਕਰਾਂਗੇ, ਇਹਨਾਂ ਨੇ ਰੁਕਾਵਟ ਕੀਤੀ। ਉਹਨਾਂ ਦੇ ਨੌਜਵਾਨਾਂ ਨੇ ਆ ਕੇ ਅਟੈਕ ਕੀਤਾ ਔਰ ਪੂਰਾ ਬਾਰਡਰ ਤੇ 2 ਦਿਨ ਲੜਾਈ ਹੁੰਦੀ ਰਹੀ, ਜਿਵੇਂ 2 ਮੁਲਕਾਂ ਦੇ ਵਿਚਾਲੇ ਲੜਾਈ ਹੁੰਦੀ ਹੈ ਇਹਦੇ ਚ ਅਸਾਮ ਔਰ ਮਿਜ਼ੋਰਮ ਦੀ। ਔਰ ਹੁਣ ਸੈਂਟਰ ਨੇ ਸਟੈਪ ਇਨ ਕੀਤਾ ਹੈ, ਗੱਲਬਾਤ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਇਹੋ ਜਿਹਾ ਹੀ ਟਕਰਾਅ ਜਿਹੜਾ ਤ੍ਰਿਪੁਰਾ ਔਰ ਮਿਜ਼ੋਰਮ ਚ ਵੀ ਹੋ ਕੇ ਹਟਿਆ। ਔਰ ਜਿਵੇਂ ਅੱਜ ਉਹਨਾਂ ਦੇ ਇੱਕ ਇਨਸਾਈਡਰ ਨੇ ਕਿਹਾ ਐਨੋਨਿਮਿਟੀ ਦੇ ਨਾਲ ਮੀਡੀਆ ਨੂੰ, ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਲਦਾਖ ਦੀ ਗੱਲ ਕਰਦੇ ਹੋ, ਦੇਰ ਆਰ ਮੈਨੀ ਲਦਾਖਸ ਇਨ ਦਿਸ ਰੀਜਨ। ਹੁਣ ਇਹ ਬੜੀ ਸੈਂਟਰਲ ਸਟੇਟਮੈਂਟ ਹੈ ਕਿ ਕਿਸ ਤਰੀਕੇ ਦੇ ਨਾਲ ਨਾਰਥ ਈਸਟ ਜਿਹੜਾ ਹੈ ਉਹ ਵੀ ਕਿਸੇ ਵੇਲੇ ਆਪੇ ਨਾਮਜ਼ ਹੋ ਸਕਦਾ ਹੈ। ਕਸ਼ਮੀਰ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਫਾਰੂਕ ਅਬਦੁੱਲਾ ਨੇ ਰਿਪੀਟਡਲੀ 2 ਵਾਰ ਚੀਨ ਦੀ ਗੱਲ ਕੀਤੀ, ਕਰਨ ਥਾਪਰ ਨਾਲ ਇੰਟਰਵਿਊ 'ਚ ਵੀ, ਔਰ ਫਿਰ ਜਦੋਂ ਸਾਰੀਆਂ ਧਿਰਾਂ ਉਹਨਾਂ ਦੀਆਂ ਇਕੱਠੀਆਂ ਹੋ ਕੇ ਕਿ ਅਸੀਂ ਰੀਸਟੋਰ ਕਰਵਾਵਾਂਗੇ ਆਰਟੀਕਲ 370 ਜਾਂ 35A। ਔਰ ਹੁਣ ਜਿਹੜਾ ਹੈ ਉਹਨਾਂ ਦੀ, ਕਿਉਂਕਿ ਉਹ ਕ੍ਰਿਕਟ ਐਸੋਸੀਏਸ਼ਨ ਨਾਲ ਵੀ ਵਾਸਤਾ ਰਹੇ ਨੇ ਪਹਿਲਾਂ ਔਰ ਸੈਂਟਰਲ ਏਜੰਸੀਆਂ ਨੇ ਉਹਦੇ 'ਚ ਕਰਪਸ਼ਨ ਦਾ ਚਾਰਜ ਲਾ ਕੇ ਕੇਸ ਤਾਂ ਪਹਿਲਾਂ ਦਾ ਰਜਿਸਟਰ ਕੀਤਾ ਹੋਇਆ ਸੀ, ਹੁਣ ਪੁੱਛਗਿੱਛ ਕਰ ਰਹੇ ਨੇ। ਇਸੇ ਤਰੀਕੇ ਨਾਲ ਕਸ਼ਮੀਰ ਟਾਈਮਸ, ਕਸ਼ਮੀਰ ਦੇ ਵਿੱਚ ਅਖਬਾਰ ਜਿਹੜੀ
ਉਸ ਦੇ ਉੱਤੇ ਜਾ ਕੇ ਪਾਬੰਦੀ ਲਾ ਕੇ ਉਹਨਾਂ ਦਾ ਦਫ਼ਤਰ ਬੰਦ ਕਰ ਦਿੱਤਾ ਗਿਆ ਹੈ। ਫੜੋ ਫੜਾਈ 3 ਟੀਚਰਸ ਜਿਹੜੇ ਨੇ ਉਹ UAPA ਦੇ ਥੱਲੇ ਚੁੱਕ ਕੇ ਅੰਦਰ ਦਿੱਤੇ ਨੇ। ਹੁਣ ਇਹ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਨੇ ਅਸੀਂ ਸਮਝਦੇ ਆਂ ਵੀ ਸਾਡੀ ਕੌਮ ਲਈ ਵੀ ਜਿਹੜੀ ਜਿਹਨੂੰ ਸ਼ਾਇਦ ਆਪਣੇ ਫੇਟ ਜਾਂ ਫਿਊਚਰ ਦਾ ਕੋਈ ਬਹੁਤਾ ਫਿਕਰ ਨਹੀਂ ਹੈ, ਜਾਂ ਈਵਨ ਪਾਕਿਸਤਾਨ ਦੇ ਨੇਸ਼ਨ ਲਈ ਵੀ ਅਹਿਮੀਅਤ ਵਾਲੀਆਂ ਹੋਣੀਆਂ ਚਾਹੀਦੀਆਂ। ਲੇਕਿਨ ਮੈਨੂੰ ਲੱਗਦਾ ਹੈ ਕਿ ਵੀ ਇਹ ਗੱਲ ਔਰ ਇਹੀ ਨਹੀਂ ਹੈ। ਅਸੀਂ ਗੱਲ ਕਰਾਂਗੇ ਕਿ ਈਵਨ ਨਾਗਾਲੈਂਡ ਦੇ ਹਵਾਲੇ ਨਾਲ ਵੀ ਕਰਨ ਥਾਪਰ ਨੇ, ਨਾਗਿਆਂ ਦਾ ਜਿਹੜਾ ਵੱਡਾ ਲੀਡਰ ਹੈ, ਯੂਨੀਕ ਥੂਈ ਗਲੈਂਗ ਮੂਵੀਆ ਜਿਹੜੀ ਉਹਨਾਂ ਦੀ ਮੇਨ ਫੈਕਸ਼ਨ ਹੈ, ਉਹਦੇ ਨਾਲ ਇੰਟਰਵਿਊ ਕਰਕੇ ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਝੰਡਾ ਔਰ ਆਪਣਾ ਕਨਸਟੀਟਿਊਸ਼ਨ ਰੱਖਾਂਗੇ ਹੀ ਰੱਖਾਂਗੇ ਔਰ ਵਿਲ ਫਾਈਟ ਟੂ ਦਾ ਲਾਸਟ ਮੈਨ। ਕਿ ਇਹ ਹੁੰਦਾ ਵੀ ਅਖੀਰਲੇ ਸਾਹ ਤੱਕ ਅਸੀਂ ਲੜਾਂਗੇ ਔਰ ਸਾਡਾ ਹਰ ਬੰਦਾ ਜਿਹੜਾ ਇਸ ਦੇ ਲਈ ਖਲੋਏਗਾ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਸਾਰੀਆਂ, ਔਰ ਇਹਦੇ 'ਚ ਜਿਹੜਾ ਅੱਜ ਖਬਰ ਮੇਨ ਏਜੰਸੀਜ਼ ਦੀ ਵੀ ਹੈ ਔਰ ਜਿਹੜਾ ਚੀਨ ਨੇ ਸਿੱਧਾ ਭਾਰਤ ਨੂੰ ਇਹ ਹੁਣ ਸਬਕ ਸਿਖਾਉਣ ਦਾ ਜਿਹੜਾ ਉਹਨਾਂ ਦਾ ਫੈਸਲਾ ਹੈ। ਹਾਲਾਂ ਥੋੜਾ ਬਹੁਤ ਟ੍ਰੇਲਰ ਉਹਨਾਂ ਨੇ ਦਿਖਾਇਆ 15 ਤੇ 16 ਜੂਨ ਦੀ ਰਾਤ ਨੂੰ, ਔਰ ਆਲਰੇਡੀ 6-7 ਰਾਉਂਡ ਜਿਹੜੇ ਇਹਨਾਂ ਦੇ ਨੈਗੋਸ਼ੀਏਸ਼ਨ ਦੇ ਨੇ ਉਹ ਸਾਰੇ ਵੀ ਫੇਲ ਹੋਏ। ਲੇਕਿਨ ਕਿਉਂਕਿ ਚਾਈਨਾ ਤਾਂ ਡਿੱਗੇ ਨੇ ਜਿੱਥੇ ਵੀ ਹੈ, ਪਰ ਜਿਵੇਂ ਹੁਣ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਲਦਾਖ ਬਾਰਡਰ ਦੇ ਉੱਤੇ ਬਹੁਤ ਜ਼ਬਰਦਸਤ ਹਥਿਆਰਾਂ ਦੇ ਨਾਲ, ਜਿਹਦੇ 'ਚ ਉਹਨਾਂ ਦੀਆਂ ਏਜੰਸੀਆਂ ਦਾ ਹੀ ਕਹਿਣਾ ਹੈ ਕਿ 90% ਹਥਿਆਰ ਨਵੇਂ ਨੇ ਔਰ ਮਿਸਾਈਲਾਂ ਔਰ ਰਾਕਟ ਲਾਂਚਰਸ, ਔਰ ਦੂਸਰਾ ਔਰ ਲਦਾਖ ਦੀਆਂ ਪਹਾੜੀਆਂ, ਇਹਨਾਂ ਦੀ ਆਪਣੀ ਖਬਰ ਹੈ। ਚੀਨ ਨੇ ਭਾਰਤੀ ਬਾਰਡਰ ਦੇ ਕੋਲ ਦਾਗੀਆਂ ਮਿਸਾਈਲਾਂ, ਰਾਕਟਾਂ ਨਾਲ ਕੰਬੇ ਪਹਾੜ। ਸੋ ਇਸ ਦੀ ਵੀ ਗੱਲ ਮੈਂ ਵੇਰਵੇ ਨਾਲ ਕਰਾਂਗਾ ਔਰ ਇਹਦੇ 'ਚ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਵੇਂ ਅਸੀਂ ਇਹ ਕਿਹਾ ਸੀ ਕਿ ਜਿਹੜੇ ਅਫਗਾਨ ਅਬਦੁੱਲਾ ਔਰ ਵੱਡਾ ਡੈਲੀਗੇਸ਼ਨ ਜਿਵੇਂ ਬਰਾਤ ਲੈ ਕੇ ਆਏ ਹੁੰਦੇ ਨੇ, ਦਿੱਲੀ ਬੈਠੇ ਰਹੇ 5 ਦਿਨ ਆ ਕੇ, ਔਰ ਦੂਸਰਾ ਕਿ ਵੀ ਕੁਛ ਨਾ ਕੁਛ ਗੜਬੜ ਹੋਏਗੀ। ਔਰ ਇਸੇ ਤਰੀਕੇ ਦੇ ਨਾਲ ਜੋ ਚੱਲ ਰਿਹਾ ਉੱਥੇ, ਪਹਿਲਾਂ ਹੈਲਮੰਡ ਪ੍ਰੋਵਿੰਸ ਦੀ ਅਸੀਂ ਗੱਲ ਕੀਤੀ, ਉੱਥੋਂ ਦੇ ਕਿ ਕਿਵੇਂ ਜਿਹੜਾ ਉੱਥੇ ਵਾਇਲੈਂਟ ਘਟਨਾਵਾਂ ਹੋਈਆਂ। ਹੁਣ ਇੱਕ ਇਹਨਾਂ ਦੇ ਹੈੱਡਕੁਆਰਟਰਸ ਦੇ ਬਾਹਰ ਪੁਲਿਸ ਦੇ ਸੁਸਾਈਡ ਬੰਬਿੰਗ ਹੋਈ ਹੈ, ਜਿਹਦੇ 'ਚ 30 ਦੇ ਕਰੀਬ ਮਾਰੇ ਗਏ, 100 ਤੋਂ ਜ਼ਿਆਦਾ ਜ਼ਖਮੀ ਨੇ। ਉਸ ਤੋਂ ਪਹਿਲਾਂ ਸੀ ਕਿ ਜੀ ਜਿਹੜਾ ਅਮਰੀਕਾ ਨੇ ਡਰੋਨ ਅਟੈਕ ਕੀਤਾ ਹੈ ਔਰ ਤਾਲਿਬਾਨ ਨੇ ਅਮਰੀਕਾ ਨੂੰ ਚੈਲੰਜ ਕੀਤਾ ਕਿ ਭਾਈ ਜੇ ਤੁਸੀਂ ਕੀਤਾ ਫਲੇਅਰ ਅਪ ਹੋਏਗਾ। ਪਰ ਇਹ ਗੱਲ ਇਹਨੇ ਜ਼ਲਮੇ ਖਲੀਲਜ਼ਾਦ ਜਿਹੜੇ ਵਿਚੋਲੇ ਦੀ ਭੂਮਿਕਾ ਦੇ ਵਿੱਚ ਸਨ, ਉਹਨਾਂ ਦੀ ਵੀ ਅੱਜ ਸਟੇਟਮੈਂਟ ਹੈ ਕਿ ਭਾਈ ਜੋ ਚੱਲ ਰਿਹਾ ਹੈ ਇਹਦੇ ਨਾਲ ਜਿਹੜਾ ਉਹ ਸਾਰਾ ਕੁਝ ਹੀ ਡਿਸਟਰੋਏ ਹੋ ਜਾਏਗਾ। US envoy warns new violence threatens Afghan peace process। ਸੋ ਇਹ ਸਾਰੀਆਂ ਡਿਵੈਲਪਮੈਂਟ ਉਸ ਨੇਬਰਹੁੱਡ 'ਚ ਨੇ। ਸੋ ਉਹਦੇ ਹੁੰਦਿਆਂ ਬੇਸ਼ੱਕ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ, ਕਿਉਂਕਿ ਅਸੀਂ ਜਿਹੜੀ ਪੰਜਾਬ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੀ ਮੂਵਮੈਂਟ ਹੈ, ਜਿਹੜੀ ਮੈਂ ਸਮਝਦਾ ਕਿ ਆਉਣ ਵਾਲੇ ਪੀਰੀਅਡ 'ਚ ਜਿਸ ਤਰੀਕੇ ਦੀਆਂ ਨੀਤੀਆਂ, ਇੱਕ ਡੈਡ ਸਾਇਲੈਂਸ ਹੈ ਦਿੱਲੀ ਦੇ ਵਿੱਚ ਨੀਤੀਆਂ ਨੂੰ ਲੈ ਕੇ, ਔਰ ਜਿਹੜੀਆਂ ਖਬਰਾਂ ਅੰਦਰੂਨੀ ਸਾਧਨਾਂ ਤੋਂ ਨੇ ਕਿ ਵੀ ਉਹਨਾਂ ਨੇ ਕਨਫਰੰਟ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਅਸੈਂਬਲੀ ਦਾ ਸੈਸ਼ਨ ਦਾ ਅੱਜ ਪਹਿਲਾ ਦਿਨ ਜਿਹੜਾ ਉਹ ਇਨਕਨਕਲੂਸਿਵ ਸੀ, ਓਬੀਚੁਰੀਜ਼ ਵਗੈਰਾ ਕਰਕੇ, ਸ਼ੋਕ ਮਤੇ ਕਰਕੇ, ਔਰ ਆਪਸੀ ਜਿਵੇਂ ਡਰਾਮੇਬਾਜ਼ੀ ਅਕਾਲੀਆਂ ਨੇ ਵੀ ਕੀਤੀ, ਟਰੈਕਟਰਾਂ ਤੇ ਚੜ੍ਹ ਕੇ ਆਏ, ਆਮ ਆਦਮੀ ਪਾਰਟੀ ਵਾਲੇ ਕਾਲੇ ਚੋਲੇ ਪਾ ਕੇ ਆ ਗਏ ਔਰ ਦੂਸਰੇ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਪੰਜਾਬ ਦੇ ਵਿੱਚ ਜਿਵੇਂ ਅਸੀਂ ਅਕਸਰ ਜਿਹੜਾ ਜਦੋਂ ਵੀ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਹਾਂ, ਹਾਲਾਂਕਿ ਸਾਡਾ ਵਰਸਟ ਫੀਅਰ ਹੁੰਦਾ ਹੈ ਔਰ ਹਮੇਸ਼ਾ ਮੇਰਾ ਇਹ ਹੁੰਦਾ ਹੈ ਕਿ ਰੱਬ ਕਰੇ ਇਵੇਂ ਨਾ ਹੋਵੇ, ਅਸੀਂ ਗਲਤ ਸਾਬਤ ਹੋਈਏ। ਪਰ ਜੋ ਉੱਥੋਂ ਗਰਾਊਂਡ ਤੋਂ ਰਿਪੋਰਟਸ ਨਿਕਲ ਰਹੀਆਂ ਨੇ, ਇਹ ਕੋਈ ਹਾਲਾਤ ਬਹੁਤ ਬਦਤਰ ਹੋ ਸਕਦੇ ਨੇ ਔਰ ਇਹਨਾਂ ਦੀ ਇਸ ਕਿਸਮ ਦੀ ਕੰਸਪੀਰੇਸੀ ਪਲੈਨਿੰਗ, ਜਿਵੇਂ ਜੋ ਕੁਛ ਉਹਨਾਂ ਨੇ ਕਸ਼ਮੀਰ 'ਚ ਕੀਤਾ ਹੈ ਜਾਂ ਪੰਜਾਬ ਪਿਛਲੇ ਹਵਾਲੇ ਨਾਲ ਕੀਤਾ। ਔਰ ਮੈਂ ਦੇਖ ਰਿਹਾ ਕਿ ਜਿਹੜੇ ਐਂਟਾਈ ਸਿੱਖ ਜਰਨਲਿਸਟ ਸ਼ੇਖਰ ਗੁਪਤੇ ਵਰਗੇ, ਕੱਟ ਦਾ ਕਲਟਰ ਔਰ ਦੂਜੇ, ਉਹਨੇ ਪੂਰਾ ਇੱਕ 22 ਮਿੰਟ ਦਾ ਸੈਗਮੈਂਟ ਕੀਤਾ, ਜਿਹੜਾ ਇੱਕ ਕਾਮਰੇਡ ਬਲਵਿੰਦਰ ਜਿਹੜਾ ਹੈ ਉਹ ਸੰਧੂ, ਜਿਹਨੇ ਸੈਂਕੜਿਆਂ ਨੌਜਵਾਨ ਪੁਲਿਸ ਤੋਂ ਹਥਿਆਰ ਲੈ ਕੇ ਮਾਰੇ ਔਰ 4-5 ਸਾਲ ਪਹਿਲਾਂ ਰੇਪ ਦੇ ਕੇਸ 'ਚ ਵੀ ਉਹ ਬੁੱਕ ਹੋਇਆ, ਉਹਨੂੰ ਕਿਸੇ ਨੇ ਮਾਰ ਦਿੱਤਾ ਜਦੋਂ ਤੁਸੀਂ ਇੰਨਿਆਂ ਦਾ ਨੁਕਸਾਨ ਕੀਤਾ ਹੁੰਦਾ। ਔਰ ਇੰਨਾ ਵਕਤ ਪਿਆ ਹੋਇਆ ਇੰਡੀਅਨ ਮੀਡੀਆ ਨੂੰ ਕਿ ਜੀ ਦੇਖੋ ਜਿਹਨੇ ਉਹਦੇ ਸਾਰੇ ਟੱਬਰ ਨੂੰ ਸ਼ੌਰੀਆ ਚੱਕਰ ਦੇ ਕੇ ਪ੍ਰੈਜ਼ੀਡੈਂਟ ਨੂੰ ਔਰ ਉਸ ਨੂੰ ਨਵਾਜਿਆ ਸੀ ਕਿ ਜੀ ਬਹੁਤ ਵੱਡਾ ਕੰਮ, ਉਹਨੂੰ ਜਿਵੇਂ ਕੈਟਾਂ ਸੀ, ਪੁਲਿਸ ਕੈਟ ਸੀ, ਉਹ ਕੈਟਾਂ ਯੂਜ਼ ਕੀਤੀਆਂ ਨੇ। ਔਰ ਇਸ ਵੇਲੇ ਇਹਨਾਂ ਨੂੰ ਜਿਹੜਾ ਹੈ ਔਰ ਦੂਜੇ ਵੀ ਚੀਕਾਂ ਮਾਰਨ ਲੱਗ ਗਏ, ਮਨਜਿੰਦਰ ਬਿੱਟਾ ਵੀ ਚੀਕਾਂ ਮਾਰ ਰਿਹਾ ਹੈ
ਕਿ ਜੀ ਮੈਨੂੰ ਸਿਕਿਉਰਿਟੀ ਨਾ ਦਿਓ, ਮੈਂ ਆਤਮ ਹੱਤਿਆ ਕਰ ਲਾਂਗਾ। ਸਭ ਹਰ ਕਾਤਲ ਨੂੰ ਇਹ ਡਰ ਲੱਗਣ ਲੱਗ ਪਿਆ ਕਿ ਕੀ ਹੈ ਇਹ ਇੱਕ, ਕਿਉਂਕਿ ਇਹ ਇੱਕ ਆਮ ਗੱਲ ਹੈ ਕਿ ਜਿਨ੍ਹਾਂ ਕੈਟਾਂ ਨੂੰ ਇਸਤੇਮਾਲ ਕੀਤਾ ਜਾਂਦਾ ਉਹਨਾਂ ਨੂੰ ਫਿਰ ਏਜੰਸੀਆਂ ਖੁਦ ਹੀ ਮਾਰ ਦਿੰਦੀਆਂ ਨੇ। ਉਹਨਾਂ ਨੂੰ ਹੁੰਦਾ ਹੈ ਕਿ ਵੀ ਇਹ ਹੁਣ ਯੂਜ਼ਲੈਸ ਹੋ ਗਏ ਨੇ, ਇਹਨਾਂ ਤੋਂ ਜੋ ਕੰਮ ਲੈਣਾ ਸੀ ਲੈ ਲਿਆ, ਇਹ ਭੇਤੀ ਨੇ। ਸੋ ਅਜੇ ਤੱਕ ਕੋਈ ਨਹੀਂ ਹੈ ਵੀ ਕੀ ਹੈ, ਲੇਕਿਨ ਇਸ ਸਭ ਨੂੰ ਵੀ ਉਸ ਮਾਹੌਲ ਦੀ ਸਿਰਜਣਾ ਲਈ ਵਰਤਿਆ ਜਾ ਰਿਹਾ ਹੈ ਤਾਂ ਕਿ ਜਦੋਂ ਕ੍ਰੈਕਡਾਊਨ ਇਹਨਾਂ ਨੇ ਕਰਨਾ ਹੈ ਉਦੋਂ ਇਸ ਕਿਸਮ ਦੀਆਂ ਸਟੋਰੀਜ਼ ਹੀ ਪ੍ਰਾਂਟ ਚਾਰਜ ਫਿਰ ਇਹ ਹੋਣੀਆਂ ਨੇ ਕਿ ਜੀ ਦੇਖੋ ਇੱਥੇ ਉਹਨੂੰ ਮਾਰਤਾ, ਉਹਦੀ ਬੀਜੇਪੀ ਪ੍ਰੈਜ਼ੀਡੈਂਟ ਦੀ ਕਾਰ ਭੰਨ ਦਿੱਤੀ ਔਰ ਦੂਜਾ ਉਹਨੂੰ ਬਹਾਨਾ ਬਣਾ ਕੇ ਗਵਰਨਮੈਂਟ ਨੂੰ ਡਿਸਮਿਸ ਕਰਨ ਦਾ। ਪਰ ਇਹ ਅਸੀਂ ਜਿਹੜਾ ਜਿਉਂ-ਜਿਉਂ ਡਿਸਕਸ਼ਨ ਅੱਗੇ ਚੱਲੇਗੀ ਗੱਲਬਾਤ ਕਰਾਂਗੇ। ਪਰ ਪਹਿਲਾਂ ਜੋ ਚੀਨ ਦੀ ਮਿਲਟਰੀ ਐਕਸਰਸਾਈਜ਼ ਹੈ, ਮੈਂ ਬਜਾਏ ਕਿ ਅੰਗਰੇਜ਼ੀ ਚ ਪੜ੍ਹਨ ਦੇ ਜਿਹੜੀ ਏਜੰਸੀਆਂ ਦੀ ਖਬਰ ਪੰਜਾਬੀ ਚ ਟਾਈਪ ਡਾਊਨ ਕੀਤੀ ਹੈ ਉਹ ਇਹੀ ਹੈ ਕਿ ਭਾਈ ਬੀਜਿੰਗ ਦੀ ਡੇਟਲਾਈਨ ਦੇ ਹਵਾਲੇ ਨਾਲ ਹੈ ਕਿ ਕੰਟਰੋਲ ਰੇਖਾ ਦੇ ਨਾਲ ਜਿੱਥੇ ਇਹ ਸਾਰਾ ਟਕਰਾਅ 3500 ਕਿਲੋਮੀਟਰ ਦੀ ਸਰਹੱਦ ਤੇ ਚੱਲ ਰਿਹਾ ਹੈ ਉੱਥੇ ਕੋਈ ਗੱਲਬਾਤ ਤਾਂ ਸਿਰੇ ਨਹੀਂ ਚੜੀ, ਪਰ ਜਿਹੜਾ ਟਕਰਾਅ ਹੈ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਔਰ ਉਹਨਾਂ ਨੇ ਕਿਹਾ ਵੀ PLA ਨੇ, ਪਾਕਿਸਤਾਨ ਲਿਬਰੇਸ਼ਨ ਆਰਮੀ ਨੇ ਬੜਾ ਜ਼ਬਰਦਸਤ ਜਿਹੜਾ ਹੈ ਉਹ ਮਿਲਟਰੀ ਐਕਸਰਸਾਈਜ਼ ਕੀਤੀ ਹੈ ਔਰ 90% ਜਿਹੜੇ ਹਥਿਆਰ ਨੇ ਨਵੇਂ ਨੇ ਔਰ ਲਾਈਵ ਫਾਇਰ ਕੀਤੇ ਗਏ। ਜਿਹੜੀਆਂ ਮਿਲਟਰੀ ਐਕਸਰਸਾਈਜ਼ ਹੁੰਦੀਆਂ ਨੇ, ਲਾਈਵ ਫਾਇਰ ਦਾ ਮਤਲਬ ਹੈ ਕਿ ਬਿਲਕੁਲ ਜਿਹੜੀ ਹੈ ਉਹ ਪ੍ਰੀਪੇਅਰਡਨੈਸ ਜਾਂ ਰੈਡੀ ਟੂ ਫਾਈਟ ਵਾਲੀ ਸਿਚੁਏਸ਼ਨ ਦੇ ਵਿੱਚ। ਫਿਰ ਇਹਨਾਂ ਦਾ ਇਹ ਕਹਿਣਾ ਕਿ ਵੀ ਇਹ 4700 ਮੀਟਰ ਦੀ ਉਚਾਈ ਦੇ ਉੱਤੇ ਜਿਹੜਾ ਇਹ ਮਿਲਟਰੀ ਅਭਿਆਸ ਕੀਤਾ ਗਿਆ ਔਰ ਇਸ ਦੀ ਜਿਹੜੀ ਵੀਡੀਓ ਵੀ ਹੈ ਉਹ ਉਹਨਾਂ ਨੇ ਜਾਰੀ ਕੀਤੀ ਹੈ PLA ਨੇ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਕਿਵੇਂ ਚੀਨੀ ਫੌਜ ਹਨੇਰੇ ਦੇ ਵਿੱਚ ਤੇ ਡਰੋਨ ਜਹਾਜ਼ਾਂ ਦੀ ਵੀ ਵਰਤੋਂ ਕੀਤੀ ਗਈ ਹੈ, ਕਿ ਕਿਵੇਂ ਹਨੇਰੇ 'ਚੋਂ ਐਡਵਾਂਸ ਕਰ ਰਹੀ ਹੈ, ਡਰੋਨ ਜਹਾਜ਼ਾਂ ਦੀ ਵਰਤੋਂ ਹੈ। ਔਰ ਵੀਡੀਓ 'ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਵੀ ਚੀਨੀ ਫੌਜ ਜਿਹੜੀ ਹੈ ਰਾਕਟ ਫੋਰਸ ਦੇ ਨਾਲ ਜ਼ੋਰਦਾਰ ਹਮਲੇ ਕਰਦੇ ਨੇ ਔਰ ਉਹ ਸਾਰੇ ਹੀ ਜਿਹੜਾ ਉਹ ਪਹਾੜੀ ਰੀਜਨ ਜਿਹੜਾ ਖੇਤਰ ਹੈ ਉਹਨੂੰ ਉਹ ਡਿਸਟਰੋਏ ਕਰ ਦਿੰਦੇ ਨੇ, ਨਸ਼ਟ ਕਰ ਦਿੰਦੇ ਨੇ। ਫਿਰ ਇਹਦੇ 'ਚ ਹੀ ਮੋਢੇ ਤੇ ਰੱਖ ਕੇ, ਕਿਉਂਕਿ ਜਿਹੜੀਆਂ ਮਿਜ਼ਾਈਲਾਂ ਦਾਗੀਆਂ ਜਾਂਦੀਆਂ ਨੇ, ਰਾਕਟ ਲਾਂਚਰ ਵੀ ਮੋਢੇ ਤੇ ਹੁੰਦਾ, ਪਰ ਉਹਨਾਂ ਨੇ ਕਿਹਾ ਕਿ ਵੀ ਉਹਦਾ ਵੀ ਉਹਨਾਂ ਨੇ ਪੂਰਾ ਉਹਨੂੰ ਐਗਜ਼ਿਬਿਟ ਕੀਤਾ ਉਹਦੇ 'ਚ। ਔਰ ਉਹਦੇ 'ਚ ਉਹਨਾਂ ਨੇ ਤੋਪਾਂ ਦੇ ਨਾਲ ਜਿਹੜੇ ਹੈ ਬੰਬ ਵੀ ਵਰਾਏ ਨੇ। ਸੋ ਇਟ ਇਜ਼ ਮਲਟੀਪਲ, ਡਰੋਨ ਵੀ ਹੈ, ਮਿਜ਼ਾਈਲਾਂ ਵੀ ਨੇ, ਰਾਕਟ ਲਾਂਚਰ ਵੀ ਨੇ, 90% ਲਾਈਵ ਐਮਨੀਸ਼ਨ ਹੈ। ਔਰ ਇਹ ਜਿਹੜੇ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਭਾਰਤ ਨੂੰ ਅਸੀਂ ਮੈਸੇਜ ਦੇ ਰਹੇ ਹਾਂ ਕਿ ਹੁਣ ਇਹ ਅਖੀਰਲਾ ਸਟੈਪ ਹੀ ਹੈ, ਇਸ ਤੋਂ ਬਾਅਦ ਤੁਹਾਡੇ ਬਚਣ ਦਾ ਕੋਈ ਸਾਧਨ ਨਹੀਂ ਹੈ। ਔਰ ਇਹਨਾਂ ਨੇ ਖੁਦ ਹੀ ਮੰਨਿਆ, ਇਹ ਏਜੰਸੀਆਂ ਦੀ ਨਿਊਜ਼ ਹੈ ਕਿ ਵੀ ਡੈਡਲੌਕ ਬਣਿਆ ਹੋਇਆ ਲਦਾਖ ਦੇ ਵਿੱਚ ਗੱਲਬਾਤ ਦੇ। ਔਰ ਜੈ ਸ਼ੰਕਰ ਵੀ ਜਿਹੜਾ ਇਹਨਾਂ ਦਾ ਫੋਰਨ ਮਿਨਿਸਟਰ ਹੈ ਉਹਨੇ ਅਜੇ 3 ਦਿਨ ਪਹਿਲਾਂ ਹੀ ਕਿਹਾ ਕਿ ਜੀ ਹਾਲਾਤ ਬੜੇ ਨਾਜ਼ੁਕ ਨੇ ਔਰ ਕਿਸੇ ਵੇਲੇ ਵੀ ਕੁਝ ਵੀ ਹੋਣ ਦੀਆਂ ਸੰਭਾਵਨਾਵਾਂ ਨੇ। ਔਰ ਇਹ ਜਿਹੜੀ ਹੈ ਹਾਲਾਤ, ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਬਣਦੇ ਹੁੰਦੇ ਨੇ ਜਦੋਂ ਕਿ ਫੁੱਲ ਸਕੇਲ ਵਾਰ ਵੱਲ ਗੱਲ ਜਾਂਦੀ ਹੈ। ਹੁਣ ਇੱਕ ਪਾਸੇ ਤਾਂ ਚੀਨ ਨੇ ਇਹ ਕਿਉਂ ਇਸ ਟਾਈਮਿੰਗ ਜਿਹੜੀ ਹੈ ਉਹਨਾਂ ਨੇ ਚੁਣੀ ਹੈ, ਕਿਉਂਕਿ ਜੇ ਅਮਰੀਕਾ ਔਰ ਭਾਰਤ ਇਸ ਵੇਲੇ ਨਵੰਬਰ 3 ਤੋਂ ਪਹਿਲਾਂ 2+2 ਦਾ ਡਾਇਲੌਗ 4 ਦਿਨ ਪਹਿਲਾਂ ਕਰਕੇ ਨਵੇਂ ਐਗਰੀਮੈਂਟ ਔਰ ਦੂਸਰੇ ਸਾਈਨ ਕਰਨ ਵੱਲ ਤੁਰੇ ਹੋਏ ਨੇ, ਤੇ ਮਕਸਦ ਇਹ ਵੀ ਸਮਝਦੇ ਨੇ ਕਿ ਚੀਨ ਦੇ ਉੱਤੇ ਸਾਈਕੋਲੋਜੀਕਲ ਪ੍ਰੈਸ਼ਰ ਬਿਲਡ ਕੀਤਾ ਜਾਏ। ਆਸਟ੍ਰੇਲੀਆ ਔਰ ਜਾਪਾਨ ਤਾਂ ਪਹਿਲਾਂ ਹੀ ਇਹਨਾਂ ਦੇ ਆਰਬਿਟ 'ਚ ਨੇ ਔਰ UN ਦੇ ਵਿੱਚ ਅਮਰੀਕਾ ਬਿਲਕੁਲ ਅਲੱਗ-ਥਲੱਗ ਹੋ ਗਿਆ। ਔਰ ਈਵਨ ਕਿੰਨੇ 13 ਸਾਲ ਬਾਅਦ ਜਿਹੜੀਆਂ ਈਰਾਨ ਦੇ ਉੱਤੇ ਲੱਗੀਆਂ ਹੋਈਆਂ ਪਾਬੰਦੀਆਂ ਸੀ ਕਿ ਉਹ ਨਾ ਹਥਿਆਰ ਖਰੀਦ ਸਕਦਾ ਹੈ ਨਾ, ਉਹ ਵੀ ਟੁੱਟ ਗਈਆਂ ਕਿਉਂਕਿ ਅਮਰੀਕਾ ਨੇ ਢਿੱਲ ਲਾਇਆ ਹੈ। ਪਰ UN ਸਿਕਿਉਰਿਟੀ ਕਾਉਂਸਲ ਨੇ ਵੀ, ਜਨਰਲ ਅਸੈਂਬਲੀ 'ਚ ਤਾਂ ਵੈਸੇ ਹੀ ਇਹਨਾਂ ਦੀ ਕੋਈ ਨਹੀਂ ਹੈ, ਇਸ ਦੇ ਉਲਟ ਰਾਦਰ ਅਸੀਂ ਦੇਖਿਆ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਚੀਨ ਵੀ ਚੁਣਿਆ ਗਿਆ, ਪਾਕਿਸਤਾਨ ਵੀ ਚੁਣਿਆ ਗਿਆ, ਨੇਪਾਲ ਵੀ ਚੁਣਿਆ ਗਿਆ। ਔਰ ਇਹ ਸਾਰਾ ਜਿਹੜਾ ਆਪਣੇ ਆਪ ਦੇ ਵਿੱਚ ਮੈਸੇਜ ਸੀ, ਔਰ ਅਮਰੀਕਾ ਤਾਂ ਪਹਿਲਾਂ ਹੀ ਬਾਹਰ ਹੈ ਉਸ ਹਿਊਮਨ ਰਾਈਟ ਕਾਉਂਸਲ ਤੋਂ, ਲੇਕਿਨ ਭਾਰਤ ਦੀ ਐਂਟਾਈ ਲੌਬੀ ਦਾ ਕਿਉਂਕਿ ਸੀਕ੍ਰੇਟ ਬੈਲਟ ਹੋਈ। ਸੋ ਇਸ ਵੇਲੇ ਜਦੋਂ ਜੋ ਬਾਈਡਨ ਇਹ ਕਹਿੰਦਾ ਹੈ ਕਿ ਭਾਈ ਅਮਰੀਕਾ ਜਿੱਥੇ ਵਰਲਡ ਲੀਡਰ ਸੀ, ਅੱਜ ਫੋਰਨ ਪਾਲਿਸੀ ਦੇ ਮਾਮਲੇ 'ਚ ਭਾਰਤ ਬਿਲਕੁਲ ਅਲੱਗ-ਥਲੱਗ ਹੋ ਗਿਆ, ਤੇ ਇਹ ਗੱਲ ਗਲਤ ਨਹੀਂ ਹੈ। ਅਸੀਂ ਕੌਣ ਕੀ ਕਹਿੰਦਾ ਅਸੀਂ ਤਾਂ ਉਹਨੂੰ ਕੋਟ ਹੀ ਕਰ ਸਕਦੇ ਹਾਂ, ਕਿਉਂਕਿ
ਜਿੰਨੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਤੁਹਾਡੀ ਵਰਲਡ ਲੀਡਰ ਤਾਂ ਉਹ ਤੁਹਾਡੀ ਜਿਹੜੀ ਐਨਵਾਇਰਨਮੈਂਟਲ ਇਸ਼ੂ ਹੈ, ਫੋਰਨ ਪਾਲਿਸੀ ਦੇ ਵਿੱਚ ਹੁਣ ਜਿਹੜੀ ਲੈਗੇਸੀ ਕਿਸੇ ਹੱਦ ਤੱਕ ਈਰਾਨ ਦੇ ਉੱਤੇ ਇੱਕ ਅੰਕੁਸ਼ ਰੱਖਣ ਦੀ ਸੀ, ਜਿਹਨੂੰ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਸਕਸੈਸ ਮਿਲੀ, ਔਰ ਕਿਉਂਕਿ ਇਸ ਮੁੱਦੇ ਤੇ ਯੂਰਪ ਵੀ, ਜਿਨ੍ਹਾਂ ਦੇ ਵਿੱਚ ਫਰਾਂਸ, ਇੰਗਲੈਂਡ, ਜਰਮਨੀ, ਉਹ ਵੀ ਅਮਰੀਕਾ ਤੋਂ ਨਾਰਾਜ਼ ਹੋਏ ਕਿ ਭਾਈ ਉਹਨੇ ਫੋਲੋ ਕੀਤਾ ਹੈ, ਫੁੱਲਫਿਲ ਕੀਤਾ ਹੈ। ਪਰ ਇਧਰ ਜਿਹੜਾ ਸੀ, ਜਦੋਂ ਤੁਸੀਂ ਕਿਉਂਕਿ ਇਜ਼ਰਾਈਲ ਦੇ ਇੰਟਰਸਟ ਨਹੀਂ ਸੀ, ਇਜ਼ਰਾਈਲ ਪੁਸ਼ ਕਰ ਰਿਹਾ ਸੀ ਕਿ ਈਰਾਨ ਦੇ ਨਾਲ ਕਨਫਰੰਟੇਸ਼ਨਿਸਟ ਪੋਸਚਰ ਹੋਏ, ਔਰ ਉਸ ਸਾਰੇ ਦੇ ਵਿੱਚ ਹੀ ਇੱਕ ਪਾਸੇ ਈਰਾਨ ਨੂੰ ਦੁਬਾਰਾ ਪ੍ਰੈਸ਼ਰ ਥੱਲੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਇਹ 1990 ਤੋਂ ਪਾਸ ਹੋਇਆ ਅਮਰੀਕਨ ਕਾਂਗਰਸ ਨੇ ਕੀਤਾ ਸੀ ਕਿ ਜਿਹੜੀ ਅਮਰੀਕਾ ਦੀ ਇਜ਼ਰਾਈਲ 'ਚ ਐਮਬੈਸੀ ਆ ਉਹ ਤੈਲ ਅਵੀਵ ਦੀ ਬਜਾਏ ਜੈਰੂਸ਼ਲਮ 'ਚ ਹੋਣੀ ਚਾਹੀਦੀ ਹੈ। ਪਰ ਹਰ ਕੋਈ ਸਮਝਦਾ ਸੀ ਕਿ ਭਾਈ ਇਹ ਜੇ ਕਦੇ ਮੂਵ ਵੀ ਹੁੰਦਾ ਹੈ ਤਾਂ ਘੱਟੋ ਘੱਟ 2 ਸਟੇਟ ਸੋਲੂਸ਼ਨ ਹੋਏਗਾ, ਤੇ ਫਲਸਤੀਨ ਦੀ ਕੈਪੀਟਲ ਈਸਟ ਜੈਰੂਸ਼ਲਮ, ਜਿੱਥੇ ਵੈਸੇ ਵੀ ਫਲਸਤੀਨੀਆਂ ਜਾਂ ਅਰਬਾਂ ਦੀ ਆਬਾਦੀ ਜਿਹੜੀ ਹੈ ਉਹ ਮੈਜੋਰਿਟੀ 'ਚ ਨੇ, ਉੱਥੇ ਹੋਏਗਾ। ਰੈਸਟ ਦੇ ਵਿੱਚ ਹੋ ਵੀ ਜਾਏ ਤੇ ਸਾਈਡ ਬਾਈ ਸਾਈਡ 2 ਸਟੇਟਸ ਐਗਜ਼ਿਸਟ ਕਰਨਗੀਆਂ। ਪਰ ਜਿਸ ਅੰਦਾਜ਼ 'ਚ ਅਮਰੀਕਾ ਨੇ ਆਪਣੀ ਕੈਪੀਟਲ ਜਿਹੜੀ ਹੈ ਉੱਥੋਂ ਆਪਣੀ ਐਮਬੈਸੀ ਤੈਲ ਅਵੀਵ ਤੋਂ ਜੈਰੂਸ਼ਲਮ ਮੂਵ ਕੀਤੀ ਔਰ ਬਿਲਕੁਲ ਫਲਸਤੀਨੀਆਂ ਦੇ ਕਾਜ਼ ਨੂੰ ਪਿੱਠ ਦਿੱਤੀ, ਰਾਦਰ ਪ੍ਰੈਸ਼ਰ ਬਿਲਡ ਕਰਕੇ UAE ਤੋਂ, ਸਾਊਦੀ ਅਰੇਬੀਆ ਤੋਂ ਔਰ ਦੂਸਰਿਆਂ ਸਾਰਿਆਂ ਨੇ ਵੀ ਕਿਵੇਂ ਆਪਣਾ ਸਟੈਂਡ ਬਦਲਿਆ। ਸੋ ਇਸ ਸਾਰੇ ਦੇ ਵਿੱਚ ਵੀ ਅਲੱਗ ਥਲੱਗ ਹੋਣ ਵਾਲਾ ਪਾਰਟ ਹੈ। ਔਰ ਇਹਦੇ ਬਾਵਜੂਦ ਕਿਉਂਕਿ ਭਾਰਤ ਆਪਣੀ ਜਦੋਂ ਬਾਕੀ ਦੁਨੀਆ ਨੇ ਔਰ ਹੁਣ ਜਿਹੜੇ ਥੋੜੇ ਬਹੁਤ ਅਮਰੀਕਾ ਦੇ ਪਹਿਲੀ ਸਪੈਲ ਥੱਲੇ ਆਏ ਵੀ ਹੁਣ ਪਿਛਲੇ ਕੁਝ ਪੀਰੀਅਡ ਤੋਂ, ਉਹ ਜਿਹਨੂੰ ਕਹਿੰਦੇ ਨੇ ਕਿ ਵੀ ਦੇ ਆਰ ਹੋਲਡਿੰਗ देयर ਕਾਰਡ ਟੂ ਦਾ ਚੈਸਟ, ਕਿ ਇੱਥੇ ਜੇ ਨਵੰਬਰ 'ਚ ਚੇਂਜ ਆਫ ਗਾਰਡ ਹੁੰਦਾ ਤੇ ਉਹ ਆਪਣੇ ਆਪ ਨੂੰ ਕਰਨ। ਪਰ ਜਿਵੇਂ ਭਾਰਤ ਨੇ ਆਪਣੇ ਆਪ ਨੂੰ ਬਿਲਕੁਲ ਅਮਰੀਕਾ ਦੀ ਮਰਜ਼ੀ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਇਹ ਈਵਨ ਜਿਹੜੇ ਭਾਰਤ ਦੇ ਸੱਚਮੁੱਚ ਦੇ ਨੈਸ਼ਨਲਿਸਟ ਨੇ, ਇਹ ਤਾਂ ਹਿੰਦੂ ਤੋਂ ਵੀ ਨੈਸ਼ਨਲਿਸਟ ਹੈ, ਉਹੀ ਨੇ ਅੰਗਰੇਜ਼ਾਂ ਦੇ ਜ਼ਮਾਨੇ 'ਚ ਉਹਨਾਂ ਲਈ ਕੰਮ ਕਰਦੇ ਰਹੇ। ਫਿਰ ਜਿਹੜਾ ਇਹਨਾਂ ਨੇ ਕਦੇ ਕੋਈ ਇਹਨਾਂ ਦੀ ਕੰਟਰੀਬਿਊਸ਼ਨ ਨਹੀਂ ਹੈ ਕਿਸੇ ਵੀ ਲੈਵਲ ਦੇ ਉੱਤੇ, ਸਿਵਾਏ ਨਫ਼ਰਤ ਨੂੰ ਵੈਪਨ ਬਣਾ ਕੇ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਦੇ। ਪਰ ਜਿਹੜੇ ਲੋਕ ਜੈਨੂਇਨਲੀ ਇੰਡੀਅਨਨੈਸ 'ਚ ਯਕੀਨ ਰੱਖਦੇ ਨੇ, ਜੇ ਕੋਈ ਇਹ ਹੈ ਇਸ ਕਿਸਮ ਦੀ ਟਰਮ, ਤਾਂ ਉਹ ਇਹ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਆਪਣੇ ਨਾਲ ਬੰਬ ਬੰਨ ਰਹੇ ਹਾਂ ਔਰ ਖੁਦਕੁਸ਼ੀ ਕਰ ਰਹੇ ਹਾਂ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਦੇ ਵਿੱਚ ਜੇ ਪੁਰਾਣੀਆਂ ਹਕੂਮਤਾਂ ਨੇ ਇੱਕ ਸੇਫ ਡਿਸਟੈਂਸ ਰੱਖਿਆ, ਉਹ ਉਹਨਾਂ ਨੇ ਜਿਹੜੀ ਜਦੋਂ 2 ਸੁਪਰ ਪਾਵਰ ਰਾਈਵਲਰੀਜ਼ ਕੋਲਡ ਵਾਰ ਈਰਾ ਸੀ, ਉਹਨਾਂ ਨੇ ਆਪਣੇ ਆਪ ਨੂੰ ਡਿਸਟੈਂਸ ਦੇ ਉੱਤੇ ਰੱਖਿਆ, ਦੋਨਾਂ ਨੂੰ ਹੀ, ਭਾਵੇਂ ਜ਼ਿਆਦਾ ਸੋਵੀਅਤ ਬਲਾਕ ਦੇ ਵਿੱਚ ਸੀ ਇੰਡੀਆ, ਲੇਕਿਨ ਇਹਦੇ ਬਾਵਜੂਦ ਉਹ ਸਿਚੁਏਸ਼ਨ ਨਹੀਂ ਆਈ ਕਿ ਵੀ ਜਿਹਦੇ 'ਚ ਕਿ ਤੁਸੀਂ ਟੋਟਲੀ ਖੁੱਲ੍ਹ ਕੇ ਇੱਕ ਦੇ 'ਚ ਆ ਜਾਓ। ਤੇ ਹੁਣ ਜਦੋਂ ਤੁਸੀਂ ਇਹੀ ਨਹੀਂ ਇਕੱਲਾ ਕਿ ਵੀ ਇਹਦੇ ਨਾਲ ਕੋਈ ਚਾਈਨਾ ਐਲੀਨੇਟ ਹੋ ਗਿਆ ਹੈ, ਚਲੋ ਜੇ ਮੰਨ ਵੀ ਲਓ ਕਿ ਜੇ ਚਾਈਨਾ ਤੋਂ ਆਪਣੇ ਆਪ ਨੂੰ ਜਿਹੜਾ ਉਹ ਮਹਿਫੂਜ਼ ਕਰਨ ਦੇ ਲਈ ਭਾਰਤ ਅਮਰੀਕਾ ਵੱਲ ਝੁਕਿਆ, ਲੇਕਿਨ ਕੱਲਾ ਇਹੀ ਨਹੀਂ, ਜੇ ਅਮਰੀਕਾ ਨੇ ਆਪਣੇ ਟਾਈਮ ਟੈਸਟਡ ਫਰੈਂਡ ਪਾਕਿਸਤਾਨ ਨੂੰ ਪਿੱਠ ਦਿੱਤੀ ਹੈ ਜਾਂ ਉਹਨਾਂ ਨੂੰ ਲੈਟ ਡਾਊਨ ਕੀਤਾ, ਤੇ ਭਾਰਤ ਦਾ ਹਾਲ ਦੇਖ ਲਓ ਕਿ ਭਾਈ ਸੋਵੀਅਤ ਯੂਨੀਅਨ ਜਿਹਨੇ ਹਮੇਸ਼ਾ ਕਸ਼ਮੀਰ ਦੇ ਮੁੱਦੇ ਤੇ ਭਾਰਤ ਦੇ ਹੱਕ ਦੇ ਵਿੱਚ ਵੀਟੋ ਕੀਤੀ, ਜਿਸ ਕਰਕੇ ਕਦੇ ਵੀ ਪਲੇਬਿਸਾਈਟ ਉੱਥੇ ਨਹੀਂ ਹੋ ਸਕਿਆ। ਭਾਰਤ ਦੇ ਉਹ ਮਿਲਟਰੀ ਹੋਏ, ਸਿਵਿਲੀਅਨ ਹੋਏ, ਇਹਨਾਂ ਦੇ ਸਟੀਲ ਪਲਾਂਟ ਹੋਣ, ਨੇਵੀ ਹੋਏ, ਫੌਜ ਹੋਏ, 에ਅਰ ਫੋਰਸ ਹੋਏ, 70% ਇਹਨਾਂ ਦੀ ਇਕਵਿਪਮੈਂਟ ਜਿਹੜੀ ਹੈ ਉਹ ਸੋਵੀਅਤ ਬਿਲਟ ਹੈ। ਇੱਕ ਵਾਰੀ ਕੱਲਾ ਹਥਿਆਰ ਕਿਤੇ ਤੋਂ ਖਰੀਦਣ ਨਾਲ ਤਾਂ ਗੱਲ ਨਹੀਂ ਬਣਦੀ, ਖਰਾਬ ਵੀ ਹੁੰਦੇ ਨੇ, ਉਹਦੇ ਸਪੇਅਰ ਪਾਰਟ ਵੀ ਹੁੰਦੇ ਨੇ, ਵਕਤ ਪਾ ਕੇ ਉਹਨਾਂ ਦੀ ਜਿੰਨੀ ਕੁ ਮਿਆਦ ਪੁੱਗ ਜਾਂਦੀ ਹੈ ਤੇ ਫਿਰ ਤੁਸੀਂ ਉਸੇ ਲਈ ਨਵੇਂ ਵੀ ਲੈਂਦੇ ਹੋ, ਸਪੇਅਰ ਪਾਰਟ ਵੀ ਨਵੇਂ ਲੈਂਦੇ ਹੋ। ਸੋ ਕੁੱਲ ਮਿਲਾ ਕੇ ਇਸ ਸਾਰੇ ਦੇ ਥੱਲੇ ਭਾਰਤ ਨੇ ਜਿਹੜੀ ਆਪਣੀ 70% ਇਕਵਿਪਮੈਂਟ ਹੈ, ਹੁਣ ਜੇ ਕੱਲੀ ਇਹ ਨਹੀਂ ਹੈ ਕਿ ਜੀ ਇੰਟੈਲੀਜੈਂਸ ਸ਼ੇਅਰਿੰਗ ਦੇ ਨਾਲ ਭਾਰਤ ਜਿਹੜਾ ਉਹ ਚੀਨ ਦੇ ਖਿਲਾਫ ਸਟਰੋਂਗਰ ਪੋਜੀਸ਼ਨ 'ਚ ਹੁੰਦਾ ਹੈ। ਰਸ਼ੀਆ ਬਿਲਕੁਲ ਇਹ ਦੇਖੇਗਾ ਕਿ ਭਾਈ ਇਹਨਾਂ ਨੂੰ ਤਾਂ ਕੋਈ ਵੀ ਜਿੱਥੇ ਪਹਿਲਾਂ ਵੀ ਉਹਨਾਂ ਨੇ ਕੁਝ ਦਿੱਤਾ ਹੋਇਆ ਉਹਨੂੰ ਵੀ ਵਿਦਡਰਾਅ ਕਰਨਗੇ, ਕਿ ਵੀ ਕੱਲ ਨੂੰ ਉਹੀ ਇੰਟੈਲੀਜੈਂਸ ਸ਼ੇਅਰਿੰਗ ਜਿਹੜੀ ਹੈ ਉਹ ਭਾਰਤ ਤੋਂ ਅਮਰੀਕਾ ਲਏਗਾ ਔਰ ਅਮਰੀਕਾ ਰਸ਼ੀਆ ਦੇ ਅਗੇਂਸਟ ਵਰਤੇਗਾ। ਸੋ ਇਸ ਈਰਾਨ ਦੇ ਨਾਲ ਅਸੀਂ ਪਹਿਲਾਂ ਹੀ ਦੇਖਿਆ ਚਾਬਹਾਰ ਪ੍ਰੋਜੈਕਟ ਤੋਂ ਪਿੱਛੇ ਮੁੜੇ। ਸੋ ਹੁਣ ਜੇ ਲੋਕਲ ਉੱਥੋਂ ਦੇ ਸਾਰੇ ਸੈਟਅਪ ਦੇ ਵਿੱਚ ਚਾਈਨਾ, ਰਸ਼ੀਆ, ਪਾਕਿਸਤਾਨ, ਈਰਾਨ, ਟਰਕੀ, ਬੰਗਲਾਦੇਸ਼, श्रीलंका, नेपाल,
ਇਹ ਸਾਰੇ ਉਸ ਰੀਜਨ ਜਿਹੜੇ ਜਿਨ੍ਹਾਂ ਨੇ ਲੋਕਲ ਜਿਹੜੇ ਗਵਾਂਢੀ ਨੇ ਤੁਹਾਡੇ ਆਵਾਜ਼ ਮਾਰਿਆ ਆਣਾ ਹੁੰਦਾ ਹੈ, ਉਹ ਇੱਕ ਪਾਸੇ ਨੇ, ਤੇ ਇਧਰਲਿਆਂ ਦਾ ਕਦੋਂ ਅਮਰੀਕਨ ਪਹੁੰਚਣਗੇ ਤੇ ਕਿਹੜੀ ਉੱਥੇ ਵਾਟਰ ਫਾਈਟ ਹੋਏਗੀ ਚਾਈਨਾ ਸੀ ਦੇ ਵਿੱਚ ਜਾਂ ਦੂਜੇ, ਤੇ ਭਾਰਤ ਜਿਹਦੀ ਆਪਣੀ ਸਟੈਂਡਿੰਗ ਹੀ, ਔਰ ਜਿਸ ਚਾਈਨਾ ਦੀ ਨੇਵੀ ਬਾਰੇ ਅਮਰੀਕਨ ਕਾਂਗਰਸ ਦੇ ਵਿੱਚ ਉਹਨਾਂ ਦੇ ਐਕਸਪਰਟ ਕਹਿਣ ਕਿ ਭਾਈ ਉਹ ਵੱਡੀ ਹੈ ਅਮਰੀਕਾ ਨਾਲੋਂ ਵੀ। ਸੋ ਠੀਕ ਹੈ, ਅਜੇ ਅਮਰੀਕਾ ਦਾ ਕੋਈ ਮੁਕਾਬਲਾ ਨਹੀਂ ਹੈ ਬਹੁਤ ਮਾਮਲੇ, ਪਰ ਉਹ ਉਦੋਂ ਹੀ ਇਨ ਯੂਜ਼ ਹੁੰਦਾ ਜੇ ਅਮਰੀਕਾ ਦੇ ਸ਼ੋਰ ਦੇ ਉੱਤੇ ਆ ਕੇ ਕੋਈ ਝਗੜਾ ਹੋਏ ਜਾਂ ਕੁਝ ਹੋਏ। ਫਾਰ ਆਫ ਤਾਂ ਐਵੇਂ ਉਹ ਜਿਹਨੂੰ ਕਹਿੰਦੇ ਨੇ ਕਿ ਇੱਕ ਫੌੜ ਫੜਕ ਹੁੰਦਾ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਤੁਹਾਡਾ ਚੱਲਦਾ ਹੈ ਜੀ, ਫੌੜ ਫੜਕ ਚੱਲਦਾ ਹੈ। ਲੇਕਿਨ ਜਿਸ ਹੱਦ ਤੱਕ ਚਾਈਨਾ ਨੂੰ ਪੁਸ਼ ਕਰ ਰਹੇ ਨੇ, ਔਰ ਜਿੱਥੇ ਅਸੀਂ ਇਹ ਚਾਈਨਾ ਦੀਆਂ ਐਕਸਾਈਜ਼ਸ ਦੀ ਗੱਲ ਕੀਤੀ, ਹੁਣ ਇਹਨਾਂ ਨੇ ਕਿਸ ਹੱਦ ਤੱਕ ਗਏ ਨੇ, ਇਹਨਾਂ ਦੀ ਇੱਕ ਸਟੋਰੀ ਬੜੀ ਹੈ, ਮਾਲਦੀਵਸ ਟੂ ਮਾਸਕੋ, ਇੰਡੀਆ ਪ੍ਰਪੇਅਰਸ ਫॉर ਬ੍ਰੇਵ ਨਿਊ ਬਾਈਡਨ ਵਰਲਡ ਆਫਟਰ ਮੋਦੀ ਟਰੰਪ ਬੋਨਹੋਮੀ। ਔਰ ਉਹਨਾਂ ਨੇ 2+2 ਡਾਇਲੌਗ ਦੀ ਗੱਲ ਕੀਤੀ ਹੈ ਕਿ ਪੋਂਪੀਓ ਔਰ ਐਸਪਰ ਇਹ ਫਲਾਈ ਕਰ ਰਹੇ ਨੇ, ਔਰ ਉਹਨਾਂ ਨੇ ਕਿਹਾ ਜੀ ਵੀ ਬੋਨਹੋਮੀ ਕਰਨ ਦੇ ਲਈ ਇੰਡੀਆ, ਦੇਖੋ ਉਹਨਾਂ ਨੇ ਜਿਹੜਾ ਆਰਮੀ ਚੀਫ MM ਨਰਵਾਣੇ ਉਹ ਨੇਪਾਲ ਜਾ ਰਿਹਾ ਹੈ ਨਵੰਬਰ ਦੇ ਵਿੱਚ, ਤਾਂ ਕਿ ਜਿਹੜਾ ਡੈਮੇਜ ਹੋਇਆ ਪਾਰਟ ਹੈ ਨੇਪਾਲ ਔਰ ਇੰਡੀਆ ਰਿਲੇਸ਼ਨਸ ਦਾ ਉਹਨੂੰ ਫੁਲਫਿਲ ਕੀਤਾ ਜਾ ਸਕੇ। ਇੰਡੀਆ ਦਾ ਜਿਹੜਾ ਬੰਗਲਾਦੇਸ਼ 'ਚ ਐਂਬੈਸਡਰ ਹੈ ਵਿਕਰਮ ਦੋਰੇਸਵਾਮੀ, ਉਹ ਤ੍ਰਿਪੁਰਾ ਤੋਂ ਜਿਹੜਾ ਹੈ ਉਹ ਡਰਾਈਵ ਕਰਕੇ ਢਾਕਾ ਗਿਆ ਔਰ ਸਿੱਧਾ ਹੀ ਉਹ ਸ਼ੇਖ ਮੁਜੀਬੁਰ ਰਹਿਮਾਨ ਦੀ ਕਬਰ ਤੇ ਗਿਆ ਤਾਂ ਕਿ ਉਹਨੂੰ ਹੋਮੇਜ ਪੇ ਕਰ ਸਕੇ। ਫਿਰ ਉਹਨਾਂ ਨੇ ਕਿਹਾ ਜੀ ਕਿ ਵੀ ਉਹਨਾਂ ਨੂੰ ਇਹ ਵੀ ਕਿਹਾ ਜੀ ਅਸੀਂ ਤੁਹਾਨੂੰ ਵੈਕਸੀਨ ਦੇਵਾਂਗੇ ਔਰ ਚੀਨ ਨਾਲ ਆਪਣਾ ਕੰਟਰੈਕਟ ਨਾ ਕਰੋ। ਅਫਗਾਨਿਸਤਾਨ ਜਿਹਦੇ ਬਾਰੇ ਅਸੀਂ ਕਿਹਾ ਵੀ ਜੋ ਉੱਥੇ ਚੱਲ ਰਿਹਾ ਗੜਬੜੇ ਇੰਡੀਅਨ ਏਜੰਸੀਆਂ ਦਾ ਕੰਮ ਹੈ, ਔਰ ਉਹਦੇ 'ਚ ਉਹ ਕਹਿ ਰਹੇ ਨੇ ਇਨ ਅਫਗਾਨਿਸਤਾਨ ਐਂਬੈਸਡਰ ਰੁਦਿੰਦਰਾ ਟੰਡਨ took over at a time when talks between Kabul and Taliban are stalled as both negotiate ways to share power. And in the Maldives, a $400 million line of credit was signed to build the largest single connectivity project in the island nation. ਕਿ ਜੀ ਅਫਗਾਨਿਸਤਾਨ ਦੇ ਵਿੱਚ ਵੀ ਅਸੀਂ ਆਪਣਾ ਮਤਲਬ ਇਹ ਹੈ ਵੀ ਅਸੀਂ ਆਪਣਾ ਉੱਥੇ ਪੈਰ ਧਰਾਵਾ ਕਰ ਲਏ, ਔਰ ਮਾਲਦੀਵਸ ਦੇ ਹਵਾਲੇ ਨਾਲ ਹੈ ਕਿ ਅਸੀਂ 400 ਮਿਲੀਅਨ ਇਹ ਦਿੱਤਾ, ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ 2+2 ਡਾਇਲੌਗ ਹੈ ਉਹਦੇ 'ਚ ਜਿਹੜਾ ਇਹ ਜਿਹੜੇ ਐਗਰੀਮੈਂਟ ਸਾਈਨ ਕੀਤੇ ਜਾਣਗੇ ਉਹਨਾਂ 'ਚ ਇੱਕ ਦੇयर इज अ थर्ड एग्रीमेंट इन द ट्रायो फाउंडेशन डिफेंस एग्रीमेंट्स द बेसिक एक्सचेंज एंड कॉपरेशन एग्रीमेंट will be signed to deepen both defense and strategic ties. Along with previous two pacts, the Logistics Exchange Memorandum of Agreement and Communication Compatibility and Security Agreement, the integration of the two defense forces will be significantly advanced. और इधे ये पूरा इना दा जड़ा लंबा चौड़ा है कि जी कॉमन एनिमी है उन्होंने देख लिया कि भी ये सारा बेशक ये आप भी मानते हैं कि जी जड़े इंडियन अमरीका च ने ਉਹ ਤਾਂ ਜਿਹੜਾ ਸਰਵੇ ਕਾਰਨੈਗੀ ਐਂਡੋਮੈਂਟ ਜਾਂ ਦੂਜਿਆਂ ਨੇ ਕਰਵਾਇਆ ਉਹਦੇ 'ਚ ਇਹ ਵੀ 72% ਜਿਹੜੇ ਨੇ ਉਹ ਬਾਈਡਨ ਨੂੰ ਵੋਟ ਕਰਨਗੇ। ਪਰ ਇਸ ਸਾਰੇ 'ਚ ਇੱਕ ਪਾਸੇ ਐਗਰੀਮੈਂਟਸ ਦੀ ਲਾਈਨ ਹੈ, ਔਰ ਜਿਵੇਂ ਮੈਂ ਇਹ ਮਾਲਾਬਾਰ ਨੇਵਲ ਐਕਸਰਸਾਈਜ਼ ਦੀ ਗੱਲ ਕੀਤੀ ਹੈ, ਆਸਟ੍ਰੇਲੀਆ ਟੂ ਜੁਆਇਨ ਮਾਲਾਬਾਰ ਨੇਵਲ ਐਕਸਰਸਾਈਜ਼ ਨੈਕਸਟ ਮੰਥ, ਔਰ ਇਹਨੂੰ ਬਹੁਤ ਵੱਡੀ ਇਹ ਜਿੱਤ ਦੱਸਿਆ ਆਸਟ੍ਰੇਲੀਆ ਨੇ ਵੀ ਕਿ ਬਈ ਅਸੀਂ ਜਿਹੜਾ ਆਸਟ੍ਰੇਲੀਆ ਨੇ ਇਹ ਕਿਹਾ ਉਹਨਾਂ ਦੇ ਡਿਫੈਂਸ ਮਿਨਿਸਟਰ ਨੇ, ਹਾਈ ਐਂਡ ਮਿਲਟਰੀ ਐਕਸਰਸਾਈਜ਼ਸ ਲਾਈਕ ਮਾਲਾਬਾਰ ਆਰ ਕੀ ਟੂ ਐਨਹਾਂਸਿੰਗ ਆਸਟ੍ਰੇਲੀਆਜ਼ ਮੈਰੀਟਾਈਮ ਕੈਪੇਬਿਲਿਟੀਜ਼, ਬਿਲਡਿੰਗ interoperability with our close partners and demonstrating our collective resolve to support an open and prosperous Indo-Pacific। ਔਰ ਉਹਨਾਂ ਨੇ ਕਿਹਾ ਜੀ ਕਿ ਜਦੋਂ ਇਹ ਕੁਆਡ ਮੀਟ ਟੋਕੀਓ 'ਚ ਹੋਏ ਸੀ ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਇਹਨੂੰ ਹੁਣ ਅਸੀਂ ਕਰੀਏ ਔਰ ਅਸੀਂ ਕਲੈਕਟਿਵਲੀ ਸਪੋਰਟ ਕਰਦੇ ਹਾਂ ਫ੍ਰੀ ਓਪਨ ਐਂਡ ਇਨਕਲੂਸਿਵ ਜਿਹੜਾ ਇੰਡੋ ਪੈਸੀਫਿਕ। ਸੋ ਇਹਦੇ ਨਾਲ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਇੰਡੀਆ ਅੱਗਾ ਦੌੜ ਪਿੱਛਾ ਝੌੜ, ਅੱਗੇ ਤਾਂ ਦੌੜ ਰਹੇ ਨੇ ਜੀ, ਆਸਟ੍ਰੇਲੀਆ ਵੀ ਆ ਗਿਆ, ਦੂਜਾ ਵੀ, ਇਹ ਤਾਂ ਆ ਬੈਲ ਮੁਝੇ ਮਾਰ ਚੀਨ ਨੂੰ ਕਹਿ ਰਹੇ ਨੇ। ਪਰ ਵਿਦਨ ਕੰਟਰੀ ਜਿਵੇਂ ਮੈਂ ਨਾਗਿਆਂ ਦੇ ਹਵਾਲੇ ਨਾਲ ਗੱਲ ਕੀਤੀ ਹੈ, ਔਰ ਇਹ ਉਹਨਾਂ ਨੇ ਇਹ ਨਾਗਿਆਂ ਦਾ ਲੀਡਰ ਉਸ ਨੇ ਥੂਈਆਂ ਗਲੈਂਗ ਮੂਵੀਆ ਨੇ ਕਰਨ ਥਾਪਰ ਨੂੰ ਵੀ ਇੰਟਰਵਿਊ ਦੇ ਵਿੱਚ ਕਿਹਾ ਕਿ ਬਈ ਵੀ ਕਾਂਟ ਕੰਪਰੋਮਾਈਜ਼ ਔਨ ਨਾਗਾ ਫਲੈਗ ਐਂਡ ਨਾਗਾ ਕਨਸਟੀਟਿਊਸ਼ਨ। ਦਰਸ਼ਕ
ਸਕਰੀਨ ਦੇ ਉੱਤੇ ਦੇਖ ਵੀ ਸਕਦੇ ਨੇ ਇਹਨਾਂ ਦੀਆਂ ਪਿਕਚਰਸ ਕਿ ਭਾਈ ਉਹ ਝੰਡਾ ਲਹਿਰਾ ਰਿਹਾ ਨਾਗਿਆਂ ਦਾ ਲੀਡਰ ਔਰ ਉਹਨਾਂ ਨੇ ਆਲਰੇਡੀ 14 ਅਗਸਤ 2015 ਨੂੰ ਜਦੋਂ ਕਿ ਐਗਰੀਮੈਂਟ ਸਾਈਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਵੀ ਹੈਵ ਸਟੂਡ ਆਵਰ ਗਰਾਊਂਡ ਔਨ ਥੀਸ ਟੂ ਨੌਨ ਨੈਗੋਸ਼ੀਏਬਲ ਇਸ਼ੂਜ਼ ਐਂਡ ਵੀ ਸ਼ੈਲ ਕੰਟੀਨਿਊ ਟੂ ਸਟੈਂਡ ਟਿਲ ਦਾ ਲਾਸਟ ਮੈਨ ਸਟੈਂਡਿੰਗ। ਇਹ ਮਿਸਟਰ ਮੂਵੀਆ ਨੇ ਕਿਹਾ। 55 ਮਿੰਟ ਦਾ ਇੰਟਰਵਿਊ ਉਹਨਾਂ ਨੇ ਕਰਨ ਥਾਪਰ ਨੂੰ ਦਿੱਤਾ ਹੈ ਜਿਹੜਾ ਵਾਇਰ 'ਚ ਜਿਹੜਾ ਰਿਲੀਜ਼ ਹੋਏਗਾ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਉੱਥੇ ਆਰ.ਐਨ. ਰਵੀ ਇੰਟਰਲੋਕਿਊਟਰ ਉੱਥੇ ਬਣਾਇਆ ਹੋਇਆ ਹੈ ਗਵਰਨਰ ਜਿਹੜੇ ਪਹਿਲਾਂ ਗੱਲਬਾਤ ਕਰਦਾ ਰਿਹਾ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਸ਼ਰਾਰਤ ਕਰ ਰਿਹਾ, ਇਹ ਵਾਕਫ ਨਹੀਂ ਨੇ। ਹੀ ਸੈਡ ਦਾ ਯੂਨੀਕ ਨਾਗਾ ਹਿਸਟਰੀ ਐਂਡ ਆਈਡੈਂਟੀਟੀ ਉਹ ਇਹਨਾਂ ਨੂੰ ਜਿਹੜੀ ਆ ਜੇ ਸਮਝ ਨਹੀਂ ਆ ਰਹੀ ਬਟ ਵੀ ਵਿਲ ਟੀਚ them a lesson। ਔਰ ਇਸੇ ਤਰ੍ਹਾਂ ਅਸੀਂ ਅਸਮ ਦੇ ਨਾਲ ਜਿਹੜਾ ਅਸਾਮ ਦਾ ਔਰ ਮਿਜ਼ੋਰਮ ਔਰ ਤ੍ਰਿਪੁਰਾ ਇਹ ਵੀ BBC ਦੀ ਲੰਬੀ ਚੌੜੀ ਕਹਾਣੀ ਹੈ ਇਹਦਾ ਜ਼ਿਕਰ ਵੀ ਕੀਤਾ। ਸੋ ਕੁੱਲ ਮਿਲਾ ਕੇ ਮੈਨੂੰ ਇਹ ਨਜ਼ਰ ਆ ਰਿਹਾ ਕਿ ਵੀ ਜਿਹੜੀਆਂ ਡਿਵੈਲਪਮੈਂਟਸ ਉਸ ਖਿੱਤੇ ਦੀਆਂ ਨੇ ਸਿਰਫ ਜ਼ਮੀਨੀ ਤੌਰ ਤੇ ਨਹੀਂ, ਹੁਣ ਆਸਟ੍ਰੇਲੀਆ ਨੂੰ ਵਿੱਚ ਵਾੜ ਕੇ ਮਾਲਾਬਾਰ ਐਕਸਾਈਜ਼ ਵਿੱਚ ਪਰਮਾਨੈਂਟਲੀ ਅਮਰੀਕਾ ਜਾਪਾਨ ਤਾਂ ਸਮਝ ਆ ਸਕਦਾ ਸੀ, ਜਾਪਾਨ ਦਾ ਉੱਥੇ ਹੈ। ਇੰਡੀਆ ਨੇ ਵੀ ਜਦੋਂ ਉੱਥੋਂ ਇਹਨਾਂ ਨੇ ਬ੍ਰਿਟੇਨ ਨੇ ਆਪਣਾ ਡੀਗੋ ਗਾਰਸ਼ੀਆ ਬੇਸ ਛੱਡਿਆ ਸੀ ਤੇ ਅਮਰੀਕਾ ਨੇ ਲੈ ਲਿਆ ਸੀ। ਉਹਨਾਂ ਅਮਰੀਕਾ ਤਾਂ ਇੱਕ ਸੁਪਰ ਪਾਵਰ ਦੇ ਤੌਰ ਤੇ ਬਿਹੇਵ ਕਰਦੀ ਰਹੀ ਹੈ ਪਰ ਇੰਡੀਆ ਨੇ ਜਿਸ ਅੰਦਾਜ਼ 'ਚ ਉੱਥੇ ਇੱਕ ਹੌਸਟਾਈਲ ਮਾਹੌਲ ਕ੍ਰੀਏਟ ਕਰ ਦਿੱਤਾ ਹੈ ਔਰ ਆਪਣੀ ਉਹਨਾਂ ਦੀ ਇਕਨੋਮੀ ਜਿਹੜੀ ਆ ਉਹ ਲਾਈਕ ਦਾ ਹਾਊਸ ਆਫ ਕਾਰਡਸ ਜਿਵੇਂ ਉਹਦੇ ਤਾਸ਼ ਦੇ ਪੱਤਿਆਂ ਦਾ ਘਰ ਬਣਾਓ ਤੇ ਉਹ ਡਿੱਗ ਰਿਹਾ ਹੁੰਦਾ ਹੈ, ਕਰੰਬਲ ਕਰ ਰਹੀ ਹੈ, ਅਨਇੰਪਲੋਇਮੈਂਟ ਸਿਖਰ ਤੇ ਹੈ। ਅਸੀਂ ਪਿਛਲੇ ਹਫਤੇ ਡਿਸਕਸ ਕੀਤਾ ਸੀ ਵੀ ਉਹਨਾਂ ਦੀ 2021 ਚ ਇਕਨੋਮੀ ਬੰਗਲਾਦੇਸ਼ ਤੋਂ ਵੀ ਥੱਲੇ ਜਾਏਗੀ। ਗਲੋਬਲ ਹੰਗਰ ਇੰਡੈਕਸ ਨੇ ਸਭ ਤੋਂ ਜ਼ਿਆਦਾ ਭੁੱਖੇ ਦੁਨੀਆ 'ਚ ਇੰਡੀਆ 'ਚ ਨੇ ਇਹ ਦਿੱਤਾ ਹੈ। ਤੇ ਹੁਣ ਇਸ ਸਾਰੇ ਦੇ ਬਾਵਜੂਦ ਤੁਸੀਂ ਜੰਗ ਨੂੰ ਸੱਦਾ ਦੇ ਰਹੇ ਹੋ ਔਰ ਤੁਸੀਂ ਆਪਣੀ ਤਬਾਹੀ ਦਾ ਸਮਾਨ ਆਪ ਤਿਆਰ ਕਰ ਰਹੇ ਹੋ ਤੇ ਫਿਰ ਇਸ ਦੇ ਵਿੱਚ ਤਾਂ ਇਹੀ ਹੈ ਕਿ ਭਾਈ ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਸੋ ਹਾਲਾਤ ਜਿਹੜੇ ਨੇ ਉਸ ਖਿੱਤੇ ਦੇ ਵਿੱਚ ਵੱਧ ਤੋਂ ਵੱਧਤਰ ਹੋਣ ਜਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਵਿਚਾਰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।